ਨਮਸਕਾਰ ਅਸਲਾਮ ਵਾਲੇਕੁਮ ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ ਅਸੀਂ ਇਸ ਵੇਲੇ ਨਨਕਾਣਾ ਸਾਹਿਬ ਮੌਜੂਦ ਹਾਂ, ਪਾਕਿਸਤਾਨ ਦੀ ਧਰਤੀ ਤੇ ਜਿਹੜਾ ਨਨਕਾਣਾ ਸਾਹਿਬ ਨੇ ਅਸੀਂ ਉੱਥੇ ਮੌਜੂਦ ਹਾਂ ਤੇ ਸਾਡੇ ਨਾਲ ਇੰਡੀਆ ਦੇ ਵਿੱਚੋਂ ਕੁਝ ਸਿੱਖ ਯਾਤਰੀ ਆਏ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ। ਲੇਕਿਨ ਮੈਨੂੰ ਇੱਕ ਐਸੇ ਪ੍ਰਾਹੁਣੇ ਸਾਡੇ ਮਿਲੇ ਨੇ ਜਿਨ੍ਹਾਂ ਦੀ ਮੁਹੱਬਤ, ਜਿਨ੍ਹਾਂ ਦਾ ਲੈਵਲ ਜਿਹੜਾ ਮੁਹੱਬਤ ਦਾ ਇਹ ਵੇ ਕਿ ਉਹਨਾਂ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਟੈਟੂ ਜਿਹੜੇ ਹੈਗੇ ਨੇ ਉਹ ਆਪਣੇ ਜਿਸਮ ਦੇ ਉੱਤੇ ਬਣਾਏ ਹੋਏ ਨੇ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਸਤਾਦ ਉਹਨਾਂ ਨੂੰ ਉਲਫਤ ਕਿੱਦਾਂ ਹੋਈ ਹੈ, ਕਿਉਂਕਿ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਡੇ ਪੰਜਾਬ ਦੇ, ਸਾਡੇ ਇਸੇ ਧਰਤੀ ਦੇ ਬਿਲਕੁਲ ਲਾਗੇ ਲਾਇਲਪੁਰ ਦੇ ਨੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਉਸਤਾਦ ਉਹਨਾਂ ਨਾਲ ਤੁਹਾਡੀ ਮੁਹੱਬਤ ਕਿੱਦਾਂ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਠੀਕ ਠਾਕ ਹੈ ਜੀ, ਬਹੁਤ ਵਧੀਆ ਜੀ। ਕੀ ਨਾਂ ਹੈ ਆਪਣਾ? ਮੇਰਾ ਨਾਮ ਅਵਤਾਰ ਗਿੱਲ ਹੈ ਜੀ। ਅੱਛਾ, ਮੈਂ ਤੁਹਾਡੀ ਬਾਜ਼ੂ ਤੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਟੈਟੂ ਦੇਖਿਆ ਤੇ ਮੈਂ ਇੱਕ ਵਾਰੀ ਰੁਕ ਗਿਆ ਕਿ ਲੋਕ ਜਿਹੜੇ ਹੈਗੇ ਨੇ ਉਹ ਕੋਈ ਕੁਛ ਕਿਸਮ ਦਾ ਟੈਟੂ ਬਣਾਉਂਦਾ ਹੈਗਾ, ਲੇਟੈਸਟ ਮਿਊਜ਼ਿਕ ਜਿਹੜਾ ਹੈਗਾ ਉਹਨੂੰ ਪਸੰਦ ਕਰਦੇ ਹੈਗੇ ਨੇ। ਇਹ ਤੇ ਜਿਹੜਾ ਦੌਰ ਚੱਲ ਰਿਹਾ ਕਲਾਸੀਕਲ ਤੇ ਹੈ ਹੀ ਨਹੀਂ, ਤੇ ਤੁਸੀਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜਿਹੜੇ ਇਸ ਧਰਤੀ ਦੇ, ਪੰਜਾਬ ਧਰਤੀ ਦੇ ਵਿੱਚ ਲਾਇਲਪੁਰ 'ਚ ਪੈਦਾ ਹੋਏ ਤੇ ਤੁਸੀਂ ਉਹਨਾਂ ਦਾ ਟੈਟੂ ਬਣਾਇਆ ਹੋਇਆ, ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇਸ ਗੁਰਦੁਆਰੇ ਨਾਲ ਹੀ ਜੁੜੀ ਹੋਈ ਹੈ ਜੀ। ਅੱਛਾ। ਤਕਰੀਬਨ 93 ਦੇ ਵਿੱਚ ਮੇਰੇ ਦੋਸਤ ਇੱਕ ਆਏ ਸੀਗੇ ਜਥੇ ਦੇ ਨਾਲ, ਤੇ ਉਹ ਜਦੋਂ ਇੱਥੋਂ ਲਾਹੌਰ ਦੇ ਵਿੱਚ ਗਏ ਤੇ ਘੁੰਮਣ ਫਿਰਨ ਗਏ ਤੇ ਉੱਥੇ ਇੱਕ ਨਾ ਹਿੰਦੀ ਫਿਲਮ ਦਾ ਗਾਣਾ ਚੱਲਦਾ ਸੀ, ਬਾਲੀਵੁੱਡ ਫਿਲਮ, ਇੰਡੀਅਨ ਫਿਲਮ ਦਾ। ਉਹ ਕਹਿੰਦੇ ਵੀ ਸਾਨੂੰ ਇੱਕ ਕੈਸਟ ਚਾਹੀਦੀ ਵੀ ਗਾਣਾ ਬਹੁਤ ਸੋਹਣਾ। ਤੇ ਉਹ ਦੁਕਾਨਦਾਰ ਆ ਜੀਵੇ ਭਰਾਵਾ ਉਹਦਾ ਬੱਚੇ ਜੀਨ ਜਿਸ ਬੰਦੇ ਨੇ ਕਿਹਾ ਕਿ ਨਹੀਂ ਯਾਰ ਇਹ ਤੁਹਾਡੀਆਂ ਇੰਡੀਅਨ ਫਿਲਮਾਂ ਵੀ ਅਸੀਂ ਤੇ ਉਧਰੋਂ ਲਿਆ ਕੇ ਸੇਲ ਕਰਦੇ ਹਾਂ, ਵੀ ਤੁਸੀਂ ਕੁਝ ਸਾਡਾ ਸੁਣੋ। ਤੇ ਉਹ ਕਹਿੰਦਾ ਵੀ ਮੈਂ ਕਿਸੇ ਨੂੰ ਜਾਣਦਾ ਨਹੀਂ ਇੱਧਰ ਵੀ ਕਿਸੇ ਸਿੰਗਰ ਨੂੰ। ਉਹ ਆਦਮੀ ਨੇ ਨੁਸਰਤ ਸਾਹਿਬ ਦੀ ਇੱਕ ਕੈਸਟ ਨਹੀਂ ਮੈਂ ਜਾਣਾ ਜੋਗੀ ਦੇ ਨਾਲ ਉਸਨੂੰ ਦੇ ਦਿੱਤੀ ਕਿ ਯਾਰ ਤੂੰ ਇਹ ਲੈ ਜਾ। ਉਸਦੇ ਉੱਤੇ ਰੈਪਰ ਵੀ ਨਹੀਂ ਸੀ ਹੈਗਾ, ਕੁਝ ਫੋਟੋ ਨਹੀਂ ਸੀ, ਕੁਝ ਨਾਮ ਨਹੀਂ ਸੀ। ਉਹ ਉਹਨਾਂ ਨੇ ਦਿੱਤੀ, ਉਹਨੇ 5-4 ਦਿਨ ਕੁਝ ਸੁਣੀ। ਉਹ ਕੈਸਟ ਉਹ ਹਫ਼ਤੇ ਕੁ ਬਾਅਦ ਉਹ ਮੇਰੇ ਕੋਲ ਪਹੁੰਚ ਗਈ, ਉਹਨੇ ਮੈਨੂੰ ਦਿੱਤੀ ਕਿ ਤੁਸੀਂ ਇਹ ਸੁਣੋ। ਬਸ ਉਹ ਇੱਕ ਕੈਸਟ ਸਮਝ ਲਓ ਵੀ ਤੁਸੀਂ ਉਹ ਹਾਲ ਹੈ ਕਿ ਪਹਿਲੀ ਕੈਸਟ ਤੇ ਅੱਜ ਉਹ ਸੇਮ ਹੈ। ਇੰਨੀ ਵੀ ਉਹ ਪਹਿਲਾਂ ਮੁਹੱਬਤ ਥੋੜ੍ਹੀ ਸੀ ਵੀ ਬਾਅਦ ਵਿੱਚ ਵੱਧ ਗਈ। ਉਹ ਜੋ ਸ਼ੁਰੂ ਤੋਂ ਸੀ ਮੁਹੱਬਤ ਪਹਿਲੀ ਕੈਸਟ ਤੋਂ ਅੱਜ ਤੱਕ ਉਹ ਮੁਹੱਬਤ ਹੀ ਹੈ ਵੀ ਪਹਿਲੀ ਕੈਸਟ ਨੇ ਮੈਨੂੰ ਪਾਗਲ ਕਰ ਦਿੱਤਾ ਕਿ ਮੈਂ ਪਰੇਸ਼ਾਨ ਹੋ ਗਿਆ ਕਿ ਇਸ ਕਵਾਲ ਦਾ ਨਾਮ ਕੀ ਹੈ। ਮੈਨੂੰ ਨਾਮ ਨਹੀਂ ਸੀ ਪਤਾ ਇਹ ਕੌਣ ਹੈ। ਅੱਛਾ। ਬੜੀ ਮੁਸ਼ਕਿਲ ਨਾਲ ਇੱਕ ਦੁਬਾਰਾ ਕੋਈ ਮੁਸਲਿਮ ਭਾਈਚਾਰਾ ਮਲੇਰਕੋਟਲੇ ਗਏ, ਉਹਨਾਂ ਨਾਲ ਗੱਲਬਾਤ ਕੀਤੀ। ਉੱਥੋਂ ਫਿਰ ਮੈਂ ਦੂਸਰੀ ਕੈਸਟ ਇਹਨਾਂ ਦੀ ਖਰੀਦੀ ਨਹੀਂ, ਮੇਰਾ ਇਹ ਚਰਖਾ 9 ਲੱਖਾਂ ਕੋਲੇ, ਫਿਰ ਉਹਦੇ ਉੱਤੇ ਇਹਨਾਂ ਦੇ ਦੀਦਾਰ ਹੋਏ ਪਹਿਲੀ ਵਾਰ ਖਾਨ ਸਾਹਿਬ ਦੇ। ਤੇ ਇਹ ਜਿਹੜਾ ਟੈਟੂ ਹੈ। ਅੱਛਾ, ਮੈਂ ਤੁਹਾਡੀ ਗੱਲ ਰੋਕ ਰਿਹਾ। ਪਹਿਲੀ ਕਵਾਲੀ ਜਿਹਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਉਹ ਸੀ ਨਹੀਂ ਮੈਂ ਜਾਣਾ ਜੋਗੀ ਦੇ ਨਾਲ? ਨਹੀਂ ਮੈਂ ਜਾਣਾ ਜੋਗੀ ਦੇ ਨਾਲ, ਇੱਕ ਰੇਅਰ ਵਰਜ਼ਨ ਆ, ਉਹ ਆਮ ਨਹੀਂ ਮਿਲਦਾ ਜੀ ਹਜੇ ਇੱਧਰ, ਉਹ ਕੈਸਟਾਂ ਦੇ ਵਿੱਚ ਹੀ ਆਉਂਦਾ ਸੀਗਾ। ਤੇ ਟੈਟੂ ਆ ਜਿਹੜੇ ਮੈਂ 2010 ਦੇ ਵਿੱਚ ਬਣਾਉਣਾ ਸ਼ੁਰੂ ਕੀਤੇ ਸੀ। ਦੂਸਰਾ 2012 ਚ ਬਣਾਇਆ ਸੀ, ਇੱਕ 2013 ਦੇ ਵਿੱਚ ਬਣਾਇਆ ਸੀ। ਤੇ ਖਾਨ ਸਾਹਿਬ ਦਾ ਮਤਲਬ ਇੰਨੀ ਜ਼ਿਆਦਾ ਕਿਰਪਾ ਬਾਬਾ ਜੀ ਦੀ ਸੁਣਦੇ ਕਾਫੀ ਟਾਈਮ ਹੋ ਗਿਆ, 27-28 ਸਾਲ ਹੋ ਗਏ ਆ ਕਿ ਤੁਹਾਡੇ ਇੱਥੇ ਪਾਕਿਸਤਾਨ ਦੇ ਵੀਰ ਵੀ ਜਿਹੜੇ ਆ ਬਹੁਤ ਮੇਰੇ ਨਾਲ ਜੁੜੇ ਹੋਏ ਆ, ਜਿਹੜੇ ਕਿ ਅੱਜ ਵੀ ਮੇਰੇ ਕੋਲੋਂ ਰੇਅਰ ਕਵਾਲੀਆਂ ਲੈਂਦੇ ਨੇ ਜਿਹੜੀਆਂ ਕਿ ਇੱਥੇ ਅਵੇਲੇਬਲ ਨਹੀਂ ਹੈਗੀਆਂ। ਕਾਫੀ ਡਾਟਾ ਤਕਰੀਬਨ ਐਸਾ ਹੈਗਾ ਜਿਹੜਾ YouTube ਤੇ ਨਹੀਂ ਅਵੇਲੇਬਲ ਹੈਗਾ, ਜੋ ਮੇਰੇ ਕੋਲੇ ਹੈ। ਬੜਾ ਜੋ ਤੁਸੀਂ ਉਸ ਕਵਾਲੀ ਤੋਂ ਬਾਅਦ ਨਹੀਂ ਮੈਂ ਜਾਣਾ ਜੋਗੀ ਦੇ ਨਾਲ ਇਹ ਚਰਖਾ 9 ਲੱਖਾਂ ਕੁੜੇ ਇਹ ਉਸਤਾਦ ਸਾਹਿਬ ਦੇ ਮਾਸਟਰਪੀਸ ਸੀ, ਯਾਨੀ ਕਿ ਤੁਸੀਂ ਇਹਨਾਂ ਮਾਸਟਰਪੀਸ ਤੋਂ ਬਾਅਦ ਨੁਸਰਤ ਸਾਹਿਬ ਦੀਆਂ ਕਵਾਲੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਕਰਨੀਆਂ ਜੀ। ਬਿਲਕੁਲ ਸ਼ੁਰੂ ਕੀਤਾ। ਉਸ ਤੋਂ ਬਾਅਦ ਮਤਲਬ ਹਰ ਰੰਗ ਖਾਨ ਸਾਹਿਬ ਦਾ ਸੁਣਿਆ ਹੈ, ਨਹੀਂ ਕਿ ਉਹ ਵੀ ਇੱਕ ਜਿਹੜੇ ਆਮ ਲੋਕ ਸੁਣਦੇ ਆ, ਜਿਵੇਂ ਕਿ ਸੋਲੋ ਕਵਾਲੀ ਹੋ ਗਈ, ਖਾਨ ਸਾਹਿਬ ਦੇ ਰਾਗ ਹੈ, ਕੋਈ ਕਵਾਲੀ ਹੈ, ਕੋਈ ਗਜ਼ਲ ਹੈ, ਕੁਝ ਵੀ ਹੈ, ਉਹ ਬੜੇ ਧਿਆਨ ਨਾਲ, ਕਿਉਂਕਿ ਕੰਮ ਹੀ ਇਹ ਹੈ ਜੀ ਹਰ ਵਕਤ ਖਾਨ ਸਾਹਿਬ ਨੂੰ ਸੁਣਨਾ। ਤਕਰੀਬਨ ਕਿੰਨੀ ਕਲੈਕਸ਼ਨ ਹੋਏਗੀ ਉਸਤਾਦ ਨੁਸਰਤ ਸਾਹਿਬ? ਮੇਰੇ ਕੋਲ ਤਕਰੀਬਨ ਆਡੀਓ ਮੇਰੇ ਕੋਲ ਹੋਊਗੀ ਕੋਈ 2600-2700 ਰੁਪਏ। ਹਾਂਜੀ, 2600-2700 ਤੁਹਾਡੇ ਕੋਲ ਆਡੀਓ ਦੀ ਸ਼ਕਲ 'ਚ ਹੈ, ਜਿਹਦੇ ਵਿੱਚ ਪਾਕਿਸਤਾਨ ਦੀਆਂ ਮਹਿਫਲਾਂ ਵੀ ਨੇ ਐਸੀਆਂ ਵੀਡੀਓ ਜਿਹੜੀਆਂ ਕਿ ਪ੍ਰਾਈਵੇਟ ਮਹਿਫਲਾਂ ਨੇ ਖਾਨ ਸਾਹਿਬ ਦੀਆਂ, ਜਿਹੜੀਆਂ ਕਿ ਮੇਰੇ ਖਿਆਲ ਆਮ ਨਹੀਂ ਮਿਲਦੀਆਂ ਜੀ ਉਹ। ਅੱਛਾ, ਤੁਸੀਂ ਅੰਦਾਜ਼ਨ ਅਗਰ ਕੋਈ ਬੰਦਾ ਕਵੇ ਕਿ ਐਵਰੇਜ ਇੱਕ ਦਿਨ ਦੇ ਵਿੱਚ ਨੁਸਰਤ ਸਾਹਿਬ ਨੂੰ ਕਿੰਨਾ ਸੁਣਿਆ ਹੋਏਗਾ? ਐਵਰੇਜ ਤਾਂ ਇਹ ਹੈ ਕਿ ਜਦੋਂ ਕੋਈ ਕੰਮ ਕਰਦੇ ਆ ਸਮਝ ਲਓ ਵੀ ਉਹੀ ਟਾਈਮ ਆ ਹੋਰ ਟਾਈਮ ਦਾ। ਨਹੀਂ ਤੇ ਹਰ ਵਕਤ ਮੇਰੀ ਸ਼ੌਪ ਹੈ, ਤੁਹਾਨੂੰ ਮੈਂ ਤਸਵੀਰਾਂ ਦਿਖਾਉਣਾ ਬਾਅਦ ਵਿੱਚ ਆਪਣੀ ਸ਼ੌਪ ਦੀਆਂ, ਕਿ ਮੇਰੇ ਹਰ ਜਗ੍ਹਾ ਦੇ ਉੱਤੇ ਮੇਰੇ ਉਹ ਖਾਨ ਸਾਹਿਬ ਹੈ। ਮੇਰੇ ਮਾਫੀ ਮੰਗਦਾ ਮੈਂ ਆਪਣੇ ਗੁਰੂਆਂ ਤੋਂ ਕਿ ਮੈਂ ਕਿਸੇ ਦੀ ਤਸਵੀਰ ਨੂੰ ਪੂਜਦਾ ਨਹੀਂ, ਕਿਉਂਕਿ ਸਾਡੇ ਧਰਮ ਦੇ ਵਿੱਚ ਤਸਵੀਰ ਨੂੰ ਪੂਜਣਾ ਮਨਾ ਕੀਤਾ ਹੋਇਆ, ਪਰ ਮੇਰੇ ਦੁਕਾਨ ਦੇ ਵਿੱਚ ਸਿਰਫ ਤੇ ਸਿਰਫ ਖਾਨ ਸਾਹਿਬ ਹੈ ਜੀ। ਉਸ ਤੋਂ ਇਲਾਵਾ ਮੈਂ ਕਿਸੇ ਕਲਾਕਾਰ ਨੂੰ ਪਲੇ ਨਹੀਂ ਕਰ ਦਿੰਦਾ ਆਪਣੀ ਦੁਕਾਨ ਦੇ ਵਿੱਚ। ਬਸ ਤੁਸੀਂ ਜਾਣਦੇ ਹੋ ਕਿ ਖਾਨ ਸਾਹਿਬ ਦੀ ਜਿਹੜੀ ਕਬਰ ਮੁਬਾਰਕ ਹੈਗੀ, ਜਿਹੜਾ ਦਰਬਾਰ ਹੈਗਾ ਉਹਨਾਂ ਦਾ, ਉਹ ਲਾਇਲਪੁਰ ਦੇ ਵਿੱਚ ਹੈ, ਤੇ ਤੁਸੀਂ ਗਏ ਉੱਥੇ? ਜੀ ਮੇਰਾ ਨਾ ਸਾਰਿਆਂ ਨੂੰ ਇਹੀ ਦੁਆ ਕਰੋ ਕਿ ਮੇਰੇ ਲਈ ਤੁਸੀਂ ਵੀ ਕੋਸ਼ਿਸ਼ ਕਰੋ ਰਲ ਮਿਲ ਕੇ, ਕਿ ਮੈਂ ਇਸੇ ਮਕਸਦ ਨਾਲ ਹੀ ਆਇਆ ਇੱਥੇ। ਅਸੀਂ ਲਾਇਲਪੁਰ ਦੇ ਹਾਂ ਤੇ ਸਾਡੇ ਬਿਲਕੁਲ ਕੋਲ ਹੈ ਕਬਰ। ਮੈਂ ਇਹੀ ਚਾਹੁੰਦਾ, ਮੈਂ ਇਹੀ ਮਕਸਦ ਲੈ ਕੇ ਉੱਥੇ ਉਤਰਿਆ ਕਿ ਮੈਂ ਖਾਨ ਸਾਹਿਬ ਦੀ ਕਬਰ ਤੇ ਜਾਣਾ ਜ਼ਰੂਰੀ ਹੈ।
ਇੱਥੇ ਕੁਝ ਦੋਸਤ ਆਏ ਆ, ਮਿਲੇ ਆ, ਕਾਫੀ ਗੱਲਬਾਤ ਚੱਲ ਰਹੀ ਆ। ਅਗਰ ਮੇਰੀ ਪਰਮਿਸ਼ਨ ਦਿੱਤੀ ਜਾਂਦੀ ਹੈ, ਮੈਨੂੰ ਭਾਵੇਂ 10 ਮਿੰਟ ਦਾ ਹੀ ਉੱਥੇ ਜਾ ਕੇ ਵਾਪਸੀ ਹੋ ਜਾਏ ਮੇਰੀ, ਬਸ ਮੈਨੂੰ ਇੱਕ ਵਾਰ ਉੱਥੇ ਦੀਦਾਰ ਚਾਹੀਦੇ ਆ। ਮੈਂ ਇਸੇ ਕਰਕੇ ਆਇਆ ਹਾਂ ਨਨਕਾਣਾ ਸਾਹਿਬ। ਤੇ ਕੋਈ ਇੱਕ ਬੰਦੇ ਦੀ ਅਟਰੈਕਸ਼ਨ ਜਾਂ ਬੰਦੇ ਦੀ ਜਿਹੜੀ ਸੂਫੀਜ਼ਮ ਦੇ ਸਾਡੇ ਮਜ਼ਹਬ ਦੇ ਵਿੱਚ ਕਹਿੰਦੇ ਹੈਗੇ ਕਿ ਉਹ ਇੱਕ ਅਟੈਚਮੈਂਟ ਹੋ ਜਾਂਦੀ ਹੈ। ਅੱਛਾ, ਉਹਨਾਂ ਦੀ ਜੇ ਜ਼ਿਆਦਾਤਰ ਕਵਾਲੀਆਂ ਸੀ ਉਸਤਾਦ ਸਾਹਿਬ ਦੀਆਂ, ਉਹ ਤੇ ਮੁਸਲਿਮ ਧਰਮ ਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਸੀ, ਲੇਕਿਨ ਉਹ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਨੇ ਖਿੱਚਿਆ? ਉਹ ਨਾ ਦੇਖੋ ਜੀ, ਹਰ ਇਹ ਸੁਰ ਨੇ ਖਿੱਚਿਆ, ਮੈਂ ਕਹਿਣ ਦਾ ਮਤਲਬ ਹਰ ਚੀਜ਼ ਹੈ, ਇਹ ਕਈ ਚੀਜ਼ਾਂ ਰਲ ਗਈਆਂ ਆਪਸ ਵਿੱਚ। ਇੱਕ ਚੀਜ਼ ਨਹੀਂ ਕੋਈ ਕਿਸੇ ਨੂੰ ਖਿੱਚ ਸਕਦੀ। ਜਿਹੜੀ ਸੂਫੀ ਵੀ ਹੈ, ਉਹਨਾਂ ਦਾ ਬੈਠਣ ਦਾ ਅੰਦਾਜ਼, ਉਹਨਾਂ ਦਾ ਗਾਉਣ ਦਾ ਅੰਦਾਜ਼, ਉਹਨਾਂ ਦੀ ਸ਼ਕਲ, ਉਹਨਾਂ ਦੀ ਸ਼ਕਲ ਦੇ ਵਿੱਚੋਂ ਜੋ ਨੂਰ ਦਿਖਦਾ, ਉਹ ਖਣੀ ਤੋਂ ਮੈਨੂੰ ਦਿਖਦਾ, ਮੈਨੂੰ ਇਹ ਨਹੀਂ ਪਤਾ ਵੀ ਉਹ ਮੈਨੂੰ ਹੀ ਦਿਖਦਾ। ਜਦੋਂ ਉਹ ਗਾਉਂਦੇ ਨੇ, ਉਹਨਾਂ ਦਾ ਕੋਈ ਨਾਮ ਲੈਂਦਾ, ਮੈਨੂੰ ਇੰਝ ਲੱਗਦਾ ਹੁੰਦਾ ਵੀ ਉਹ ਸਿਰਫ ਮੇਰੇ ਹੱਥ 'ਤੇ ਗਾ ਰਹੇ ਨੇ, ਤੇ ਵੀ ਉਹ ਜਦੋਂ ਉਹਨਾਂ ਦਾ ਕੋਈ ਨਾਮ ਲੈਂਦਾ, ਮੈਨੂੰ ਇੰਝ ਲੱਗਦਾ ਕਿ ਉਹ ਕੋਈ ਮੇਰਾ ਨਾਮ ਲੈ ਰਿਹਾ। ਇਹ ਮਹਿਸੂਸ ਹੁੰਦੀ ਹੈ ਇਹ ਚੀਜ਼ ਵੀ ਉਹ ਆਪਣਾਪਨ ਜਿਹਾ ਹੈ। ਵੀ ਅਗਰ ਕੋਈ ਚੱਲਦੇ ਆ ਖਰਾਬ, ਅੱਜ ਕਿਤੇ ਕਵਾਲੀ ਚੱਲ ਰਹੀ, ਮੈਨੂੰ ਲੱਗਦਾ ਹੁੰਦਾ ਯਾਰ ਨਹੀਂ ਯਾਰ, ਇਹ ਮੇਰੇ ਵਾਸਤੇ ਚੱਲ ਰਹੀ ਹੈ। ਤੇ ਖਾਨ ਸਾਹਿਬ ਦੀਆਂ ਤੁਸੀਂ ਬਹੁਤ ਸਾਰੀਆਂ ਕਵਾਲੀਆਂ ਸੁਣੀਆਂ ਹੋਣਗੀਆਂ। ਅਗਰ ਮੈਂ ਕਹਾਂ ਕਿ ਤੁਸੀਂ ਰੇਟਿੰਗ ਕਰੋ, ਵੈਸੇ ਬੜਾ ਮੁਸ਼ਕਲ ਕੰਮ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਰੇਟ ਕਰੋ ਕਿ ਇਹ ਪਹਿਲੇ ਤੇ ਹੈ, ਦੂਸਰੇ ਤੇ, ਤੀਸਰੇ ਤੇ, ਕਿਉਂਕਿ ਜਿਹਦੇ ਨਾਲ ਪ੍ਰੇਮ ਹੋਵੇ, ਜਿਹਦੇ ਨਾਲ ਮੁਹੱਬਤ ਹੋਵੇ, ਉਹ ਹਮੇਸ਼ਾ ਟਾਪ ਤੇ ਹੀ ਹੁੰਦਾ ਹੈਗਾ। ਲੇਕਿਨ ਤੁਸੀਂ ਅਗਰ ਰੇਟ ਕਰੋ ਪਹਿਲਾ, ਦੂਸਰਾ, ਤੀਸਰਾ, ਤੇ ਉਹ ਤੁਸੀਂ ਕਿਹਨੂੰ ਰੱਖੋਗੇ ਪਹਿਲੇ, ਦੂਸਰੇ, ਤੀਸਰੇ? ਨਹੀਂ, ਇੰਨੀ ਮੁਸ਼ਕਲ ਹੈ, ਮੁਸ਼ਕਲ ਹੈ, ਕੋਈ ਨਹੀਂ ਰੱਖ ਸਕਦਾ। ਤੁਸੀਂ ਕੋਈ ਕਵਾਲੀ ਪਹਿਲੇ? ਨਹੀਂ, ਕੁਝ ਨਹੀਂ ਰੱਖ ਸਕਦੇ। ਹਾਂ, ਇੱਕ ਚੀਜ਼ ਪਹਿਲੇ ਨੰਬਰ ਤੇ ਰੱਖ ਸਕਦੇ ਹਾਂ, ਉਸਤਾਦ ਨੁਸਰਤ ਫਤਿਹ ਅਲੀ ਖਾਨ। ਇਹ ਪਹਿਲੇ ਨੰਬਰ ਤੇ ਹੋ ਸਕਦਾ ਹੈ, ਬਸ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੈ ਜੀ। ਤੁਸੀਂ ਇਮੋਸ਼ਨਲ ਵੀ ਹੋ ਜਾਂਦੇ ਹੋ ਕਾਫੀ ਉਹਨਾਂ ਨੂੰ ਯਾਦ ਕਰਕੇ? ਮੈਂ ਕੰਟਰੋਲ ਕਰ ਰਿਹਾ ਆਪਣੇ ਆਪ ਤੇ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ, ਅਗਰ ਮੈਨੂੰ ਉੱਥੇ ਪਹੁੰਚਣ ਦਾ ਮੌਕਾ ਮਿਲ ਜਾਏ ਤੇ ਮੇਰੇ ਲਈ ਤੁਹਾਡੇ ਲਫ਼ਜ਼ਾਂ ਦੇ ਵਿੱਚ ਹੱਜ ਹੋ ਜਾਊਗਾ ਮੇਰਾ, ਮੱਕੇ ਜਾਣ ਦੇ ਬਰਾਬਰ ਹੈ ਮੇਰੇ ਲਈ ਉਹ। ਬਹੁਤ ਮੈਂ ਅਗਰ ਨਹੀਂ ਹੋਇਆ ਨਾ ਤੇ ਬਹੁਤ ਮੁਸ਼ਕਲ ਹੈ ਮੇਰੇ ਲਈ ਉਹ ਸਹਿਣਾ ਹੈ। ਉਹਨਾਂ ਦੀ ਫੈਮਿਲੀ ਜਿਹੜੀ ਹੈਗੀ ਹੈ, ਉਹਨਾਂ ਦੀ ਫੈਮਿਲੀ ਤੱਕ ਅਸੀਂ ਇਹ ਮੈਸੇਜ ਵੀ ਪਹੁੰਚਾਵਾਂਗੇ। ਉਹਨਾਂ ਦੀ ਫੈਮਿਲੀ 'ਚ ਉਸਤਾਦ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ, ਠੀਕ ਹੈ, ਤੇ ਉਹਨਾਂ ਨੂੰ ਅਗਰ ਇਹ ਮੈਸੇਜ ਪਹੁੰਚ ਜਾਵੇ, ਅਗਰ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ ਘਰੇ ਗੱਲ ਜਿਹੜੀ ਹੈਗੀ ਪਹੁੰਚ ਜਾਵੇ, ਉਹਨਾਂ ਦੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਹੋਣੀਆਂ ਖਾਨ ਸਾਹਿਬ ਦੀ ਤਸਵੀਰੀ ਸ਼ਕਲ ਦੇ ਵਿੱਚ, ਡਾਕੂਮੈਂਟਰੀ ਸ਼ਕਲ ਦੇ ਵਿੱਚ ਉਹਨਾਂ ਦੇ ਕੋਲ ਮੌਜੂਦ ਹੋਈਆਂ, ਅਗਰ ਤੁਹਾਡੀ ਗੱਲ ਪਹੁੰਚ ਜਾਂਦੀ ਹੈ, ਤੁਸੀਂ ਕੀ ਰਿਕੁਐਸਟ ਕਰੋਗੇ ਜਾਂ ਕੀ ਬੇਨਤੀ ਕਰੋਗੇ? ਨਹੀਂ, ਮੇਰੇ ਕੋਲ ਬਹੁਤ ਹੈ, ਜਿੰਨਾ ਮੇਰੀ ਲਾਈਫ ਦੇ ਵਿੱਚ ਮੇਰੇ ਕੋਲ ਪਿਆ ਮੈਨੂੰ ਸੁਣਨ ਨੂੰ ਬਹੁਤ ਹੈ, ਬਹੁਤ ਹੈ ਜੋ ਮੇਰੇ ਕੋਲ ਹੈ। ਬਸ ਮੈਨੂੰ ਦੀਦਾਰ ਚਾਹੀਦੇ ਉਹਨਾਂ ਦੇ, ਇੱਕ ਵਾਰ ਕਬਰ ਦੇ ਦੀਦਾਰ, ਦਰਬਾਰ ਦੇ ਉਹਨਾਂ ਦੇ ਜਾਣਾ। ਤੁਸੀਂ ਮੁਕੰਮਲ ਸੁਣ ਲਿਆ ਉਹਨਾਂ ਨੂੰ? ਜੀ, ਮੈਂ ਬਹੁਤ ਸੁਣ ਲਿਆ, ਤੇ ਮਤਲਬ ਜਿੰਨਾ ਮੇਰੇ ਕੋਲ ਹੈਗਾ ਮੈਨੂੰ ਮੁੱਕਦਾ ਨਹੀਂ ਹੈਗਾ ਲਾਈਫ ਟਾਈਮ। ਅਗਰ ਮੈਂ ਇੱਕੋ ਚੀਜ਼ ਮੈਨੂੰ ਦਿੱਤੀ ਜਾਵੇ ਨਾ, ਵੀ ਇੱਕੋ ਕਵਾਲੀ ਆ ਤੁਹਾਡੇ ਕੋਲ ਆ, ਤੇ ਮੈਂ ਇੱਕੋ ਕਵਾਲੀ ਨੂੰ ਲਾਈਫ ਟਾਈਮ ਸੁਣ ਸਕਦਾ ਹਾਂ। ਤੁਸੀਂ ਫਸਟ ਟਾਈਮ ਆਏ ਹੋ ਇੱਥੇ? ਇਹ ਫਸਟ ਟਾਈਮ। ਫਸਟ ਟਾਈਮ ਆ ਕੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ, ਬਹੁਤ ਪਿਆਰ ਮਿਲਿਆ। ਅਸੀਂ ਹਜੇ ਅੱਜ ਸਾਡਾ ਦੂਸਰਾ ਤੀਸਰਾ ਦਿਨ ਹੀ ਇੱਥੇ, ਤੇ ਕੋਈ ਲੱਗ ਹੀ ਨਹੀਂ ਰਿਹਾ ਗਿਆ ਇਸ ਤਰ੍ਹਾਂ ਵੀ ਅਸੀਂ ਦੂਸਰੇ ਮੁਲਕ 'ਚ ਆਏ ਹਾਂ। ਬਿਲਕੁਲ ਹੀ ਨਹੀਂ ਮਹਿਸੂਸ ਹੋਇਆ। ਬੜਾ ਪਿਆਰ ਮਿਲਦਾ ਸਭ ਤੋਂ। ਜੋ ਵੀ ਲੋਕਾਂ ਦਾ ਕੀ ਫੀਡਬੈਕ ਹੈ, ਬਿਹੇਵੀਅਰ ਕਿਦਾਂ ਦਾ? ਬਹੁਤ ਪਿਆਰ ਕਰਦੇ ਨੇ, ਬਹੁਤ ਹੀ ਖੁਸ਼ ਹੋ ਕੇ ਮਿਲਦੇ ਨੇ। ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ। ਬੜੀ ਮੁਹੱਬਤ ਹੈ, ਬਹੁਤ ਮੁਹੱਬਤ ਮਿਲਦੀ ਹੈ। ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ। ਨਾਜ਼ਰੀਨ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜਿਨ੍ਹਾਂ ਨੂੰ ਸ਼ਹਿਨਸ਼ਾਹ ਕਵਾਲ ਆਖਿਆ ਜਾਂਦਾ ਹੈ, ਸਿਰਫ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਨਹੀਂ, ਬਲਕਿ ਜਿੱਥੇ ਉਹਨਾਂ ਦੀ ਜ਼ੁਬਾਨ ਦੀ, ਜਿੱਥੇ ਉਹਨਾਂ ਦੀ ਕਵਾਲੀ ਦੀ ਕੰਪੋਜੀਸ਼ਨ ਦੀ ਸਮਝ ਨਹੀਂ ਸੀ ਲੱਗਦੀ, ਉੱਥੇ ਵੀ ਉਹ ਲੋਕਾਂ ਨੂੰ ਮਸਤ ਕਰ ਦਿੰਦੇ ਸੀ। ਤੇ ਇਹਨਾਂ ਦਾ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੇ ਨਾਲ ਇੰਨੀ ਮੁਹੱਬਤ, ਇੰਨੇ ਜਜ਼ਬਾਤ ਤੇ ਇੰਨੇ ਅਹਿਸਾਸਾਤ ਜਿਹੜੇ ਜੁੜਨੇ ਹੈਗੇ ਇਹਨਾਂ ਦੇ, ਉਹ ਉੱਥੋਂ ਜ਼ਾਹਰ ਹੋ ਰਿਹਾ ਹੈ ਕਿ ਵਾਕਈ ਇਹ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਇੱਕ ਬਹੁਤ ਵੱਡੇ ਭਗਤ ਨੇ। ਤੇ ਸਾਡੇ ਮੇਰੇ ਕੋਲ ਤਾਂ ਸ਼ਬਦ ਨਹੀਂ ਹੈਗੇ ਕਿ ਮੈਂ ਇਹਨੂੰ ਕਨਕਲੂਡ ਕਿੱਦਾਂ ਕਰਾਂ, ਇਹਨੂੰ ਖਤਮ ਕਿੱਦਾਂ ਕਰਾਂ। ਬੜਾ ਅੱਛਾ ਲੱਗ ਰਿਹਾ ਸੀ, ਦਿਲ ਕਰ ਰਿਹਾ ਸੀ ਕਿ ਉਹਨਾਂ ਨਾਲ ਗੱਲ ਕਰਦੇ ਰਹੋ। ਤੇ ਤੁਸੀਂ ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼ ਨਾਸਰ।